ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 21 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਜੇ ਅੱਜ ਦੀਆਂ ਖਬਰਾਂ ਵੱਲ ਚੱਲੀਏ, ਸਭ ਤੋਂ ਪਹਿਲਾਂ ਅੱਜ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਨੇਸ਼ਨ ਨੂੰ ਐਡਰੈਸ ਕੀਤਾ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਅਸੀਂ 500 ਮਿਲੀਅਨ ਕੋਵਿਡ ਦੇ ਰੈਪਿਡ ਟੈਸਟ ਬਾਈ ਕਰ ਲਏ ਆ ਤੇ ਉਹ ਆਮ ਜਨਤਾ ਨੂੰ ਅਵੇਲੇਬਲ ਹੋਣਗੇ, ਜਿਹੜੇ ਕਿ ਤੁਸੀਂ ਘਰਾਂ ਦੇ ਵਿੱਚ ਵੀ ਉਹਨਾਂ ਨੂੰ ਟੈਸਟ ਕਰ ਸਕਦੇ ਆ। ਉਹ ਕਹਿੰਦੇ ਵੀ ਮਾਰਚ 2020 ਨਹੀਂ, ਇਹ ਜਿਹੜਾ ਆ ਦਸੰਬਰ 2021 ਹੈਗਾ ਤੇ ਇਸ ਨੂੰ ਅਸੀਂ ਪੂਰੀ ਤਰ੍ਹਾਂ ਫਾਈਟ ਕਰਨ ਜਾ ਰਹੇ ਹੈਗੇ ਆ। ਅਮਰੀਕਾ ਦੇ 73% ਅਡਲਟ ਫੁੱਲੀ ਵੈਕਸੀਨੇਟਡ ਹੈਗੇ ਆ ਕੋਵਿਡ ਦੇ ਅਗੇਂਸਟ, ਪਰ ਹਜੇ ਵੀ ਬਹੁਤ ਲੰਮਾ ਸਮਾਂ ਆ ਸਾਨੂੰ ਪੂਰਾ ਜਿਹੜਾ ਆਪਣਾ ਟੀਚਾ ਆ ਉਸ ਨੂੰ ਪੂਰਾ ਕਰਨ ਦੇ ਲਈ। 500 ਮਿਲੀਅਨ ਐਟ ਹੋਮ ਰੈਪਿਡ ਟੈਸਟ ਐਂਟੀਜਨ ਫਲੋ ਡਿਲੀਵਰ ਹੋਊਗੇ ਲੋਕਾਂ ਨੂੰ ਜਨਵਰੀ ਦੇ ਵਿੱਚ। ਜਿਹੜੀਆਂ ਕਿਟਸ ਹੈਗੀਆਂ ਆ ਇਹ $7 ਤੋਂ ਲੈ ਕੇ $15 ਤੱਕ ਕੋਸਟ ਕਰਦੀਆਂ ਆ। 1000 ਦੇ ਕਰੀਬ ਮਿਲਟਰੀ ਮੈਡੀਕਲ ਪਰਸਨਲ ਡਿਪਲਾਈ ਕਰ ਦਿੱਤੇ ਆ ਹਸਪੀਟਲਸ ਨੇਸ਼ਨ ਵਾਈਡ। ਆਉਣ ਵਾਲੇ 2 ਮਹੀਨਿਆਂ 'ਚ ਇਹ ਲਾਏ ਜਾਊਗੇ 5 ਟਾਈਮ ਜਿਹੜੇ ਕਰੰਟ ਅਮਾਊਂਟ ਆ ਉਹਦੇ ਨਾਲੋਂ ਜ਼ਿਆਦਾ ਆ। ਸੋ ਇਹ ਇੱਕ ਵਧੀਆ ਐਫਰਟ ਹੋਊਗੀ, ਮਿਲਟਰੀ ਦੇ ਡਾਕਟਰਸ ਅਵੇਲੇਬਲ ਹੋਣਗੇ। ਸੋ ਨਵੀਆਂ ਫੈਡਰਲ ਟੈਸਟਿੰਗ ਸਾਈਟਸ ਨੇਸ਼ਨ ਵਾਈਡ ਸ਼ੁਰੂ ਕੀਤੀਆਂ ਜਾ ਰਹੀਆਂ। ਪਹਿਲੀ ਨਿਊਯਾਰਕ ਸਿਟੀ ਦੇ ਵਿੱਚ ਹੋਊਗੀ, ਕਿਉਂਕਿ ਕ੍ਰਿਸਮਸ ਤੋਂ ਪਹਿਲਾਂ ਨਿਊਯਾਰਕ ਦੇ ਵਿੱਚ ਓਮੀਕਰੋਨ ਦੇ ਨਾਲ ਪੀੜਤ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈਗੀ ਆ। ਸੋ ਇਸ ਨੂੰ ਕੰਟਰੋਲ ਕਰਨ ਦੇ ਲਈ ਇਹੀ ਆਲਟਰਨੇਟਿਵ ਸੀਗਾ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੂੰ ਕਰੋਨਾ ਵਾਇਰਸ ਹੋ ਗਿਆ। ਉਹ ਕਹਿੰਦਾ ਵੀ ਮੈਂ 2 ਟੀਕੇ ਆਲਰੇਡੀ ਲਵਾਏ ਹੋਏ ਸੀ। ਲਾਸ ਐਂਜਲਸ ਦਾ ਇਹ ਰੈਜ਼ੀਡੈਂਟ ਟਰਾਵਿਸ ਡੈਗਨਸ, ਉਹ ਕਹਿੰਦਾ ਵੀ ਮੈਂ ਸੋਚਦਾ ਸੀ 2 ਵੈਕਸੀਨ ਲਵਾ ਕੇ ਵੀ ਮੇਰਾ ਜਿਹੜਾ ਇਮਿਊਨ ਸਿਸਟਮ ਆ ਬੜਾ ਸਟਰੋਂਗ ਆ ਤੇ ਮੈਨੂੰ ਕਰੋਨਾ ਦੁਬਾਰਾ ਨਹੀਂ ਹੋ ਸਕਦਾ, ਪਰ ਸਟਿਲ ਕਹਿੰਦਾ ਵੀ ਮੈਨੂੰ ਕਰੋਨਾ ਹੋ ਗਿਆ। ਮੈਂ ਬਹੁਤ ਕੇਅਰਫੁਲ ਸੀ, ਬਾਹਰ ਜਾਂਦਾ ਆਉਂਦਾ ਨਹੀਂ ਸੀ, ਪਰ ਥੋੜ੍ਹਾ ਜਿਹਾ ਰਿਲੈਕਸ ਕਰ ਗਿਆ ਸੀ, ਵੀ ਹੱਥ ਵਗੈਰਾ ਘੱਟ ਵਾਸ਼ ਕਰਨੇ, ਫਰੈਂਡਸ ਨਾਲ ਹੈਂਡਸ਼ੇਕ ਕਰ ਲੈਣਾ। ਸੋ ਹੁਣ ਜਦੋਂ ਉਹਨੂੰ ਕਰੋਨਾ ਹੋ ਗਿਆ ਤੇ ਉਹ ਕਹਿੰਦਾ ਵੀ ਇਹ ਹੈ ਤਾਂ ਮਾਈਲਡ ਆ, ਪਰ ਮੈਨੂੰ ਸਿੰਪਟਮਸ ਜਿਹੜੇ ਪਹਿਲਾਂ ਆ ਗਏ, ਪਰ ਇੰਨਾ ਜ਼ਿਆਦਾ ਸਿੱਕ ਨਹੀਂ ਹੋਇਆ, ਪਰ ਹੈਰਾਨ ਜ਼ਰੂਰ ਆ। ਕਹਿੰਦੇ ਵੀ ਉਸਨੇ ਬੂਸਟਰ ਲਵਾਉਣਾ ਸੀ। ਬੂਸਟਰ ਲਵਾਉਣ ਦੀ ਜਿਸ ਦਿਨ ਉਹ ਸੋਚ ਰਿਹਾ ਸੀ ਉਸ ਤੋਂ ਕੁਝ ਦਿਨ ਪਹਿਲਾਂ, 2-3 ਦਿਨ ਪਹਿਲਾਂ ਹੀ ਜਿਹੜਾ ਆ ਉਸ ਨੂੰ ਕਰੋਨਾ ਹੋ ਗਿਆ। ਸੋ ਬਹੁਤ ਸਾਰੇ ਲੋਕ ਹਜੇ ਵੀ ਇਸੇ ਭੁਲੇਖੇ 'ਚ ਆ ਵੀ ਸ਼ਾਇਦ ਅਸੀਂ ਨਹੀਂ ਵੈਕਸੀਨ ਲਵਾਵਾਂਗੇ ਤੇ ਸਾਨੂੰ ਕੁਛ ਨਹੀਂ ਹੋਣਾ। ਸੋ ਇਹ ਇੱਕ ਬੰਦੇ ਦੀ ਸਟੇਟਮੈਂਟ ਆ ਜਿਸ ਨੂੰ 2 ਡੋਜ਼ਸ ਲੱਗੀਆਂ ਹੋਈਆਂ ਸੀਆਂ, ਫਿਰ ਵੀ ਉਹ ਕਰੋਨਾ ਪੋਜ਼ੀਟਿਵ ਆ ਗਿਆ ਨਵੇਂ ਓਮੀਕਰੋਨ ਵੇਰੀਐਂਟ ਦੇ ਨਾਲ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਨਵੇਂ ਕਾਂਗਰੈਸ਼ਨਲ ਮੈਪ ਜਿਹੜੇ ਆਲਰੇਡੀ ਡਿਕਲੇਅਰ ਹੋ ਚੁੱਕੇ ਹੈਗੇ ਆ, ਜਿਹੜਾ ਰੀਡਰਾ ਕੀਤਾ ਗਿਆ ਕਾਂਗਰੈਸ਼ਨਲ ਡਿਸਟ੍ਰਿਕਟਸ ਨੂੰ, ਉਹ ਕਾਫੀ ਜ਼ਿਆਦਾ ਅਸਰ ਕੈਂਡੀਡੇਟਸ 'ਤੇ ਪਾਊਗਾ, ਖਾਸ ਕਰਕੇ ਜਿਹੜੇ ਰਿਪਬਲਿਕਨਸ ਹੈਗੇ ਆ। ਸੈਂਟਰਲ ਵੈਲੀ ਦੇ ਵਿੱਚ, ਫ੍ਰਿਜ਼ਨੋ ਏਰੀਏ ਦੇ ਵਿੱਚ ਕਾਫੀ ਇਹਦਾ ਅਸਰ ਪਊਗਾ, ਕਿਉਂਕਿ ਉੱਥੇ ਡੈਬਨ ਨਿਊਨਸ ਤੇ ਡੇਵਿਡ ਵਾਲਡਾਇਓ, ਇਹ ਦੋਨੋਂ ਰਿਪਬਲਿਕਨ ਕਾਂਗਰਸਮੈਨ ਹੈਗੇ ਆ ਪ੍ਰੈਜ਼ੈਂਟਲੀ, ਪਰ ਡੈਬਨ ਨਿਊਨਸ ਨੇ ਕਹਿਤਾ ਵੀ ਉਹ ਅਗਲੀ ਇਲੈਕਸ਼ਨ ਨਹੀਂ ਲੜਨਗੇ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਨਵਾਂ ਸੋਸ਼ਲ ਮੀਡੀਆ ਵੈਂਚਰ ਆ ਉਸ ਨੂੰ ਹੈੱਡ ਕਰਨ ਜਾ ਰਹੇ ਆ। ਡੇਵਿਡ ਵਾਲਡਾਇਓ ਵੀ ਬਹੁਤ ਥੋੜ੍ਹੀਆਂ ਵੋਟਾਂ 'ਤੇ ਪਿਛਲੀ ਵਾਰੀ ਜਿੱਤੇ ਸੀ। ਜਿਮ ਕੋਸਟਾ ਉੱਥੇ ਦੇ ਕਾਂਗਰਸਮੈਨ ਬੜੇ ਪੁਰਾਣੇ ਆ, ਉਹ ਕਹਿੰਦੇ ਵੀ ਮੈਂ ਜਿਹੜਾ ਨਵਾਂ ਡਿਸਟ੍ਰਿਕਟ ਬਣਿਆ ਉਹਦੇ ਵਿੱਚੋਂ ਫਾਈਟ ਕਰੂੰਗਾ, ਪਰ ਇੱਥੇ ਕਾਫੀ ਪੋਜੀਸ਼ਨ ਸਟਰੋਂਗ ਹੋਣ ਦੀ ਗੱਲ ਹੈਗੀ ਡੈਮੋਕ੍ਰੇਟਸ ਦੀ। ਇਸੇ ਤਰ੍ਹਾਂ ਔਰੇਂਜ ਕਾਉਂਟੀ ਦੇ ਵਿੱਚ ਵੀ ਕਾਫੀ ਜ਼ਿਆਦਾ ਅਸਰ ਪਊਗਾ ਤੇ ਫਾਰਮਰ ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਹਾਰਲੇ ਰੋਡਾ ਤੇ
ਜੀਓਪੀ ਰਿਪ੍ਰੈਜ਼ੈਂਟੇਟਿਵ ਮਿਸ਼ੈਲ ਸਟੀਲ, ਇਹਨਾਂ ਦੀ ਵੀ ਜਿਹੜੀ ਸੀਟ ਆ ਉਹ ਕਾਫੀ ਫਸਵੀਂ ਹੋਊਗੀ। ਓਵਰਆਲ ਰਿਪਬਲਿਕਨ ਸਟ੍ਰੈਟਜਿਸਟ ਜਿਹੜੇ ਆ ਉਹ ਕਹਿ ਰਹੇ ਆ ਵੀ ਅਸੀਂ ਯੂਐਸਏ ਦੇ ਵਿੱਚ ਕਾਫੀ ਸੀਟਸ ਲੈ ਕੇ ਜਾਵਾਂਗੇ, ਪਰ ਕੈਲੀਫੋਰਨੀਆ ਦੀ ਸੀਟ ਜਿਹੜੀ ਆ ਕਾਫੀ ਟਫ ਹੈਗੀ ਆ। ਜਿਹੜੀਆਂ ਸਵਿੰਗ ਸਟੇਟ ਸੀਟਸ ਆ ਉਹ ਨਾਰਦਰਨ ਲਾਸ ਐਂਜਲਸ ਤੇ ਸੈਨ ਡੀਗੋ ਕਾਉਂਟੀ 'ਚ ਹੋਣਗੀਆਂ, ਤੇ ਸਪੈਨਿਸ਼ ਮੂਲ ਦੇ ਜਿਹੜੇ ਵੋਟਰਸ ਆ ਉਹਨਾਂ ਦੇ ਕੋਲ ਹੁਣ ਕਾਫੀ ਪਾਵਰ ਆਈ ਹੈਗੀ ਆ। ਸੋ ਜੇ ਉਹਨਾਂ 'ਚੋਂ ਗੁੱਡ ਕੈਂਡੀਡੇਟ ਅੱਗੇ ਆਉਂਦੇ ਆ, ਸੋ ਉਹਨਾਂ ਦੇ ਲਈ ਇਹ ਬਹੁਤ ਬੈਸਟ ਹੋਊਗਾ। ਅਗਲੀ ਖਬਰ ਕੈਲੀਫੋਰਨੀਆ ਦੇ ਸੰਬੰਧ ਵਿੱਚ ਹੀ ਆ। ਕੈਲੀਫੋਰਨੀਆ 'ਚ ਪਿਛਲੇ ਦਿਨਾਂ ਦੇ ਵਿੱਚ 6.2 ਮੈਗਨੀਚਿਊਡ ਦਾ ਅਰਥਕੁਏਕ ਆਇਆ ਸੀ, ਤੇ ਕਹਿੰਦੇ ਵੀ ਕੁਛ ਸੈਕਿੰਡਸ ਪਹਿਲਾਂ ਇੱਕ ਵਾਰਨਿੰਗ ਇਸ਼ੂ ਕਰ ਦਿੱਤੀ ਗਈ ਸੀ ਵੀ ਅਰਥਕੁਏਕ ਆ ਰਿਹਾ। ਅਰਲੀ ਅਲਰਟ ਸਿਸਟਮ, ਜਿਸ ਨੂੰ ਕਿ ਯੂਐਸ ਜੀਓਲੋਜੀਕਲ ਸਰਵੇਜ਼ ਜਿਹੜਾ ਮੈਨੇਜ ਕਰਦਾ, ਉਹਦੇ ਨਾਲ ਲੋਕਾਂ ਨੂੰ ਫਾਇਦਾ ਬਹੁਤ ਹੋਇਆ। ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ, ਬਿਜ਼ਨਸ ਤੋਂ ਬਾਹਰ ਆ ਗਏ, ਕੁਛ ਬਿਜ਼ਨਸਿਸ ਦਾ ਨੁਕਸਾਨ ਹੋਇਆ। ਆਪਣੇ ਪੰਜਾਬੀ ਭਰਾ ਦਾ ਵੀ ਇੱਕ ਗਰੋਸਰੀ ਸਟੋਰ ਸੀ, ਉਹਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ, ਆਪਾਂ ਖਬਰ ਸਾਂਝੀ ਕੀਤੀ ਸੀ। ਪਰ ਲੋਕਾਂ ਦੇ ਸੱਟ ਲੱਗਣ ਤੋਂ ਕਿਸੇ ਤਰ੍ਹਾਂ ਦੀ ਖਬਰ ਨਹੀਂ ਆਈ। ਇਹ ਇੱਕ ਵਧੀਆ ਜਿਹੜਾ ਅਲਰਟ ਸਿਸਟਮ ਆ ਉਹਦਾ ਫਾਇਦਾ ਹੋਇਆ। 210 ਮੀਲ ਨਾਰਥ ਵੈਸਟ ਆਫ ਸੈਨ ਫਰਾਂਸਿਸਕੋ, ਜਿਹੜਾ ਹੰਬਲਟ ਕਾਉਂਟੀ ਆ, ਉੱਥੇ ਇਹ ਭੂਚਾਲ ਆਇਆ ਸੀ। 6.2 ਮੈਗਨੀਚਿਊਡ ਦਾ ਸੀ, ਕਾਫੀ ਵੱਡਾ ਜਿਹੜਾ ਭੂਚਾਲ ਸੀ। 11.4 ਸੈਕਿੰਡ ਇਹਦਾ ਪਹਿਲਾ ਜਿਹੜਾ ਟ੍ਰੇਮਰ ਸੀ ਉਹ ਸੀਗਾ। ਉਸ ਤੋਂ ਬਾਅਦ 42 ਦੇ ਕਰੀਬ ਹੋਰ ਛੋਟੇ-ਛੋਟੇ ਭੂਚਾਲ ਆਏ ਹੈਗੇ ਆ। ਸੋ ਮੇਜਰ ਜਿਹੜਾ ਡੈਮੇਜ ਆ ਉਹ ਤੋਂ ਬਚ ਗਏ, ਕਿਸੇ ਤਰ੍ਹਾਂ ਦੀ ਸੱਟ ਚੋਟ ਤੋਂ ਲੋਕ ਬਚ ਗਏ। ਕੈਲੀਫੋਰਨੀਆ ਦੇ ਵਿੱਚ ਅੱਜ ਰਾਤ ਤੋਂ ਹੀ ਸਟੋਰਮ ਆਉਣਾ ਸ਼ੁਰੂ ਹੋ ਗਏ ਆ। ਬੇ ਏਰੀਏ ਦੇ ਵਿੱਚ ਕਈ ਏਰੀਏ 'ਚ ਕਾਫੀ ਭਾਰੀ ਮੀਂਹ ਪਊਗਾ। ਜਿਹੜੀਆਂ ਪਹਾੜੀਆਂ ਸਿਆਰਾ ਦੇ ਵਿੱਚ ਅਪਹਿਲ ਹੈਗੀਆਂ, ਉੱਥੇ ਕਹਿੰਦੇ ਵੀ 10 ਫੁੱਟ ਤੱਕ ਸਨੋ ਪੈ ਸਕਦੀ ਹੈਗੀ ਆ। ਬਹੁਤ ਲੰਮੇ ਸਮੇਂ ਤੋਂ ਕੈਲੀਫੋਰਨੀਆ ਵਾਲੇ ਜਿਹੜੇ ਆ ਉਹ ਵੱਧ ਤੋਂ ਵੱਧ ਮੀਂਹ ਜਿਹੜਾ ਚਾਹੁੰਦੇ ਆ, ਤਾਂ ਕਿ ਡਰਾਊਟ ਖਤਮ ਹੋ ਜਾਏ। ਪਰ ਮੀਂਹ ਦੇ ਨਾਲ ਜੇ ਸਨੋ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਪੈਂਦੀ ਆ, ਉਹਦਾ ਫਾਇਦਾ ਬਹੁਤ ਹੋਊਗਾ, ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ। ਕਿਉਂਕਿ ਵਾਟਰ ਰਿਸੋਰਸ ਬੋਰਡ ਨੇ ਤਾਂ ਬਹੁਤ ਵਾਰੀ ਅਨਾਊਂਸ ਵੀ ਕਰਤਾ ਸੀ ਵੀ ਅਸੀਂ ਸੈਂਟਰਲ ਵੈਲੀ 'ਚ ਕਈ ਏਰੀਆਜ਼ ਦੇ ਵਿੱਚ ਪਾਣੀ ਨਹੀਂ ਪ੍ਰੋਵਾਈਡ ਕਰ ਸਕਾਂਗੇ ਅਗਲੀ ਸਮਰ ਦੇ ਵਿੱਚ। ਸੋ ਹੋਪਫੁਲੀ, ਕਿਉਂਕਿ ਅੱਜ ਰਾਤ ਨੂੰ ਵੀ ਮੀਂਹ ਪੈਣਾ ਆ, ਸਨੋ ਵੀ ਪੈਣੀ ਆ ਸਿਆਰਾਜ਼ ਦੇ ਵਿੱਚ। ਵੀਰਵਾਰ ਤੋਂ ਲੈ ਕੇ ਫਰਾਈਡੇ ਤੱਕ ਜਿਹੜਾ ਕ੍ਰਿਸਮਸ ਈਵ ਆ, ਹਰ ਰੋਜ਼ ਹੀ ਮੀਂਹ ਪਊਗਾ। 2500 ਤੋਂ ਲੈ ਕੇ 3500 ਫੁੱਟ ਦੀ ਉਚਾਈ ਵਾਲੀਆਂ ਪਹਾੜੀਆਂ 'ਤੇ ਸਨੋ ਕਾਫੀ ਪਊਗੀ। ਸ਼ਨੀਚਰਵਾਰ ਕ੍ਰਿਸਮਸ ਡੇ ਆ, ਉਦਣ ਵੀ ਮੀਂਹ ਪਊਗਾ ਨਾਰਦਰਨ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ। ਸਿਆਰਾ ਦੇ ਉੱਤੇ ਫਿਰ ਸਨੋ ਪਊਗੀ। ਸੰਡੇ ਨੂੰ, ਐਤਵਾਰ ਨੂੰ ਫਿਰ ਜਿਹੜਾ ਆ ਮੀਂਹ ਪਊਗਾ। ਸੋ ਇਹ 4-5 ਦਿਨ ਪੂਰੀ ਤਰ੍ਹਾਂ ਮੀਂਹ ਵਾਲੇ ਰਹਿਣਗੇ। 7 ਤੋਂ ਲੈ ਕੇ 10 ਫੁੱਟ ਤੱਕ ਸਿਆਰਾਜ਼ ਫੁੱਟ ਹਿਲਸ ਆ, ਉਹਨਾਂ ਦੇ ਵਿੱਚ ਸਨੋ ਪਊਗੀ। ਇਹ ਨੈਸ਼ਨਲ ਵੈਦਰ ਸਰਵਿਸ ਨੇ ਇਨਫੋਰਮੇਸ਼ਨ ਦਿੱਤੀ ਹੈਗੀ ਆ। ਸੋ ਮੀਂਹ ਵੀ ਕਾਫੀ ਵੱਡਾ ਪਊਗਾ, ਵੱਡੀ ਗਿਣਤੀ ਦੇ ਵਿੱਚ। ਸੋ ਇਹ ਵਧੀਆ ਹੋਊਗਾ, ਕਿਉਂਕਿ ਬਹੁਤ ਸਾਰੇ ਰਿਜ਼ਰਵਾਇਰਸ ਆ ਉਹ ਇਸ ਟਾਈਮ ਖਾਲੀ ਹੋ ਚੁੱਕੇ ਆ, ਜਾਂ ਉਹਨਾਂ ਦਾ ਲੈਵਲ ਜਿਹੜਾ ਬਹੁਤ ਡਾਊਨ ਗਿਆ ਹੋਇਆ ਹੈ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਅੱਜ ਇਹ ਕਿਹਾ ਆ ਵੀ ਕੈਲੀਫੋਰਨੀਆ ਦੇ ਹੈਲਥ ਕੇਅਰ ਵਰਕਰਸ ਨੂੰ ਬੂਸਟਰ ਵੈਕਸੀਨ ਲਵਾਉਣਾ ਪਊਗਾ। ਚਾਹੇ ਤੁਸੀਂ 2 ਵੈਕਸੀਨ ਲਵਾ ਚੁੱਕੇ ਆ, ਚਾਹੇ ਇੱਕ ਵੈਕਸੀਨ ਜੌਨਸਨ ਐਂਡ ਜੌਨਸਨ ਦਾ ਲਵਾਇਆ ਆ, ਪਰ ਓਮੀਕਰੋਨ ਨਵਾਂ ਵੇਰੀਐਂਟ ਨੂੰ ਕੰਟਰੋਲ ਕਰਨ ਦੇ ਲਈ ਹੈਲਥ ਕੇਅਰ ਵਰਕਰਸ ਲਈ ਮਸਟ ਆ ਵੀ ਉਹਨਾਂ ਦੇ ਬੂਸਟਰ ਲਾਇਆ ਜਾਵੇ। ਇਹਦੇ ਬਾਰੇ ਹੋਰ ਡਿਟੇਲ 'ਚ ਜਿਹੜੀ ਇਨਫੋਰਮੇਸ਼ਨ ਆ ਉਹ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਸਾਂਝੀ ਕਰਾਂਗੇ। ਪਰ ਅੱਜ ਗਵਰਨਰ ਗੈਬਨ ਨਿਊਸਮ ਹੋਣਾ ਨੇ ਸਵੇਰੇ 10:40 ਦੇ ਉੱਤੇ ਇਹ ਅਨਾਊਂਸਮੈਂਟ ਕੀਤੀ ਹੈਗੀ ਆ ਵੀ ਜਿੰਨੇ ਵੀ ਹੈਲਥ ਕੇਅਰ ਵਰਕਰਸ ਆ, ਚਾਹੇ ਤੁਸੀਂ CNA ਆ, ਨਰਸਿਸ ਆ, ਡਾਕਟਰਸ ਆ, ਕਿਸੇ ਤਰ੍ਹਾਂ ਦਾ ਵੀ ਕੰਮ ਕਰਦੇ ਆ, ਹਰ ਇੱਕ ਦੇ ਲਈ ਰਿਕੁਆਇਰਡ ਆ ਬੂਸਟਰ ਸ਼ਾਟ। ਅਗਲੀ ਖਬਰ ਟੈਸਲਾ ਦੇ CEO, ਉਹਦੀ ਜਿਹੜੀ ਨਵੀਂ ਕੰਪਨੀ ਆ ਸਪੇਸ ਐਕਸ, ਉਹਦੇ ਸੰਬੰਧ ਦੇ ਵਿੱਚ ਹੈਗੀ ਆ
ਕਹਿੰਦੇ ਵੀ SpaceX ਦਾ ਜਿਹੜਾ ਹੈੱਡਕੁਆਰਟਰ ਆ ਕੈਲੀਫੋਰਨੀਆ ਦੇ ਵਿੱਚ, ਹੈਥਰੋਨ ਕੈਲੀਫੋਰਨੀਆ 'ਚ, ਉੱਥੇ 132 ਇੰਪਲਾਈ ਪੋਜ਼ੀਟਿਵ ਪਾਏ ਗਏ ਹੈਗੇ ਆ ਕਰੋਨਾ ਵਾਇਰਸ ਦੇ ਨਾਲ। ਇਲੋਨ ਮਸਕ ਨੇ ਇਹ ਇਨਫੋਰਮੇਸ਼ਨ ਦਿੱਤੀ ਹੈਗੀ ਆ। ਸਟੇਟਮੈਂਟ ਜਾਰੀ ਕੀਤੀ ਗਈ ਆ SpaceX ਵੱਲੋਂ ਵੀ ਇੱਕ ਕੇਸ ਸਸਪੈਕਟਡ ਪਹਿਲਾਂ ਹੋਇਆ ਸੀ, ਪਰ ਬਾਅਦ ਦੇ ਵਿੱਚ 132 ਇੰਪਲਾਈ ਕਹਿੰਦੇ ਵੀ ਉਹਨਾਂ ਨੂੰ ਵਰਕ ਦੇ ਕੰਮ ਦੇ ਉੱਤੇ ਜਿਹੜਾ ਆ ਕਰੋਨਾ ਵਾਇਰਸ ਹੋਇਆ ਹੈਗਾ। ਹੁਣ ਤੱਕ 90 ਤੋਂ ਵੱਧ ਮੁਲਕਾਂ ਦੇ ਵਿੱਚ ਓਮੀਕਰੋਨ ਫੈਲ ਚੁੱਕਿਆ ਹੈ ਤੇ USA ਦੇ ਵਿੱਚ 48 ਸਟੇਟਾਂ 'ਚ ਓਮੀਕਰੋਨ ਵੇਰੀਐਂਟ ਫੈਲਣ ਦੀਆਂ ਖਬਰਾਂ ਆ ਚੁੱਕੀਆਂ ਆ। ਕੈਲੀਫੋਰਨੀਆ ਦੇ ਵਿੱਚ ਰੀਅਲ ਸਟੇਟ ਨੇ ਲੋਕਾਂ ਦਾ ਜੀਣਾ ਇੱਕ ਤਰ੍ਹਾਂ ਨਾਲ ਦੁੱਭਰ ਕੀਤਾ ਹੋਇਆ ਹੈਗਾ। ਬੇ ਏਰੀਆ ਵਿੱਚ ਸੰਨੀਵਿਲ ਸ਼ਹਿਰ ਆ, ਸੰਨੀਵਿਲ ਦੇ ਵਿੱਚ ਇੱਕ ਛੋਟਾ ਜਿਹਾ ਘਰ ਸੇਲ ਦੇ ਉੱਤੇ ਲੱਗਾ ਸੀ। 1.8 ਮਿਲੀਅਨ ਦਾ, 18 ਲੱਖ ਦਾ, 1400-1500 ਸਕੁਅਰ ਫੁੱਟ ਦੇ ਕਰੀਬ ਸੀ ਤੇ ਉਹ $1 ਮਿਲੀਅਨ ਓਵਰ ਦਾ ਲਿਸਟਿੰਗ ਪ੍ਰਾਈਸ ਵਿਕਿਆ ਆ। ਸੋ 1400 ਸਕੁਅਰ ਫੁੱਟ ਦੇ ਕਰੀਬ 3 ਬੈਡਰੂਮ 2 ਬਾਥਰੂਮ ਦਾ ਘਰ ਸੰਨੀਵਿਲ ਬੇ ਏਰੀਆ ਕੈਲੀਫੋਰਨੀਆ 'ਚ 1.8 ਮਿਲੀਅਨ ਦਾ ਲੱਗਾ ਸੀ, ਜੋ ਕਿ $2.8 ਮਿਲੀਅਨ ਦਾ ਜਿਹੜਾ ਵਿਕਿਆ ਹੈਗਾ। $1 ਮਿਲੀਅਨ ਓਵਰ ਦਾ ਪ੍ਰਾਈਸ। ਜੇ ਸਰੋਤਿਆਂ ਨੂੰ ਦੱਸਦੇ ਜਾਈਏ, ਇਹ ਜਿਹੜਾ ਘਰ ਹੁਣ ਵਿਕਿਆ 2021 ਦੇ ਵਿੱਚ, ਸੰਨ 1971 'ਚ ਸਿਰਫ $30,000 ਦਾ ਘਰ ਵਿਕਿਆ ਸੀ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨੀ ਤੇਜ਼ੀ ਦੇ ਨਾਲ ਪ੍ਰਾਈਸਿਸ ਘਰਾਂ ਦੀਆਂ ਵਧੀਆਂ ਆ। ਹਜੇ ਵੀ ਕੋਈ ਸਾਹ ਨਹੀਂ ਆ ਰਿਹਾ ਵੀ ਘਰਾਂ ਦੀ ਪ੍ਰਾਈਸ ਡਾਊਨ ਹੋਊਗੀ। ਇਸੇ ਤਰ੍ਹਾਂ ਇੱਕ ਮਾਊਂਟਨ ਵਿਊ ਦੇ ਵਿੱਚ 593 ਸਲੀਪਰ ਐਵਨਿਊ, ਮਾਊਂਟਨ ਵਿਊ ਕੈਲੀਫੋਰਨੀਆ 'ਚ ਘਰ ਸੇਲ ਤੇ ਲੱਗਾ ਸੀ 44,98,000 ਨੂੰ, 4.5 ਮਿਲੀਅਨ ਦੇ ਕਰੀਬ, ਤੇ ਉਹ ਵਿਕਿਆ 54,77,000 ਨੂੰ। ਸੋ 5 ਬੈਡਰੂਮ 5 ਬਾਥਰੂਮ ਦਾ ਘਰ, ਇਹ 4,000 ਸਕੁਅਰ ਫੁੱਟ ਸੀ, ਪਰ ਸਟਿਲ 5 ਮਿਲੀਅਨ ਦਾ ਘਰ ਇਹ ਵਿਕਿਆ। ਸੋ ਹੁਣ ਆਮ ਬੰਦੇ ਨੇ ਜਿਹੜਾ ਘਰ ਆ ਉਹਦੇ ਲਈ ਲੈਣਾ ਬੜਾ ਔਖਾ ਆ। ਉਹ ਕਿਸ ਤਰ੍ਹਾਂ ਸਰਵਾਈਵ ਕਰੂਗੇ, ਇਹ ਤਾਂ ਹੁਣ ਉੱਪਰ ਵਾਲਾ ਹੀ ਦੇਖਦਾ ਆ। ਤੇ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਸ਼ੁੱਕਰਵਾਰ ਤੇ ਸੋਮਵਾਰ ਸਟਾਕ ਮਾਰਕੀਟ ਨੂੰ ਪੂਰਾ ਰਗੜਾ ਲੱਗਾ ਸੀ। ਅੱਜ ਸਟਾਕ ਮਾਰਕੀਟ ਉੱਪਰ ਗਈ ਆ। ਡਾਓ ਜੋਨ ਇੰਡਸਟਰੀਅਲ 560 ਪੁਆਇੰਟ ਉੱਪਰ ਹੋਇਆ ਤੇ ਕਲੋਜ਼ ਹੋਇਆ 35,492 ਤੇ। ਨੈਸਡੈਕ 360 ਪੁਆਇੰਟ ਉੱਪਰ ਗਿਆ, ਕਲੋਜ਼ ਹੋਇਆ 15,341 ਤੇ S&P ਇੰਡੈਕਸ ਅਪ ਗਿਆ ਹੈਗਾ ਤੇ ਕਲੋਜ਼ ਹੋਇਆ 4649 ਦੇ ਉੱਤੇ। ਇੱਕ $US ਦੀ ਕੀਮਤ ਇੰਡੀਆ ਦੇ 75 ਰੁਪਏ ਤੇ 69 ਪੈਸੇ ਦੇ ਬਰਾਬਰ ਰਹੀ ਆ। ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 29 ਸੈਂਟ ਦੇ ਬਰਾਬਰ ਰਹੀ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ।